दा पुतला मिट्टी नूं रोंदा गुम गए करां दे बार नी उन्हीं के जब मिलने लगे उन्हीं के बढ़ते हैं उन्हीं उत्तों फैरन कर अच्छा ते बाकी होर बहुत दुनिया भुखी मन रही थी एक कुड़ी रोवे बड़ी हो मुंडा ने राजा मारे बढ़ मुंडा उन्होंने पहले मार चलिया लाशा खूह ਦੇ ਵਿੱਚ ਪਈਆਂ ਸੱਪ ਦੰਦੀਆਂ ਵੱਢਣ ਰਹੇ मिट्टी नूं रोंदा। अस्सलाम वालेकुम सत श्री अकाल। मैं नासिर ढिल्लों पंजाबी लहर ਦੀ ਟੀਮ ਜਿਸ ਤਰ੍ਹਾਂ ਤੁਹਾਨੂੰ ਪਤਾ 1947 ਦੀ ਵੰਡ ਦੇ ਹਵਾਲੇ ਦੇ ਨਾਲ ਪਾਰਟੀਸ਼ਨ ਦੇ ਹਵਾਲੇ ਨਾਲ ਜਿਹੜੇ ਬਜ਼ੁਰਗ ਉੱਧਰੋਂ ਉੱਠ ਕੇ ਇੱਧਰ ਆਏ ਜਾਂ ਇੱਧਰੋਂ ਉੱਠ ਕੇ ਉੱਧਰ ਗਏ ਉਹਨਾਂ ਦੀਆਂ ਕਹਾਣੀਆਂ ਉਹਨਾਂ ਦੀਆਂ ਸਟੋਰੀਆਂ ਉਹਨਾਂ ਦੀ ਆਪ ਬੀਤੀਆਂ ਉਹਨਾਂ ਦੀ ਹੱਡ ਬੀਤੀਆਂ ਤੁਹਾਡੇ ਤੱਕ ਰੱਖੀ ਦੀਆਂ। ਅੱਜ ਇਸ ਤਰ੍ਹਾਂ ਦਾ ਹੀ ਇੱਕ ਪ੍ਰੋਗਰਾਮ ਰਿਕਾਰਡ ਕਰਨ ਲਈ ਅੱਜ ਅਸੀਂ ਪਹੁੰਚੇ ਸਾਂ 106 GB ਫਰਾਲਾ ਜੜ੍ਹਾਂ ਵਾਲਾ ਫੈਸਲਾਬਾਦ ਤੇ ਸਾਡੇ ਨਾਲ ਬਜ਼ੁਰਗ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਸਾਂਝੀ ਕਰਾਂਗੇ ਪੁੱਛਾਂਗੇ ਉਹਨਾਂ ਕੋਲੋਂ ਪਿਛਲੇ ਹਾਲਾਤ ਕਿਵੇਂ ਇੱਧਰ ਨੂੰ ਆਏ ਕਿਹੜਾ ਪਿੱਛੇ ਪਿੰਡ ਸੀ ਸਾਰੀ ਜਾਣਕਾਰੀ ਜਿਹੜੀ ਆ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਕਰਦੇ ਹਾਂ ਗੱਲ ਬਜ਼ੁਰਗਾਂ ਦੇ ਨਾਲ। अस्सलाम वालेकुम वालेकुम ਬਾਬਾ ਜੀ ਕੀ ਹਾਲ ਜੇ? ਚੰਗਾ ਜੀ ਵਧੀਆ। ਠੀਕ ਆ ਠੰਡ ਬੜੀ ਹੈ ਕੋਈ ਨਹੀਂ ਜੀ ਦਿਨ ਟੱਪੀ ਜਾਂਦੇ ਕੱਪੜੇ ਪਾਏ ਅੱਛਾ ਠੀਕ ਹੈ। ਅੱਛਾ ਬਜ਼ੁਰਗੋ ਪਹਿਲਾਂ ਤੇ ਨਾਂ ਦੱਸਿਓ ਤੁਹਾਡਾ ਨਾਂ ਕੀ ਆ? ਮੁਹੰਮਦ ਬੂਟਾ ਮੁਹੰਮਦ ਬੂਟਾ ਤੇ ਅੱਬਾ ਜੀ ਦਾ? ਮੌਲਾ ਬਾਜ ਮੌਲਾ ਬਖਸ਼। ਦਾਦਾ ਜੀ ਦਾ ਵੀ ਯਾਦ ਹੈ? ਹਾਂ ਕੀ ਨਾਂ ਦਾਦਾ ਜੀ ਦਾ? ਹੁਣ ਦੇਖ ਲਓ ਜੀ ਤੁਹਾਨੂੰ ਦੱਸਿਆ ਮੈਂ 12 ਸਾਲ ਦਾ ਸੀ। ਆ ਬਿਲਕੁਲ ਹੋਸ਼ ਸੀ ਉਦੋਂ ਜਦੋਂ ਵੰਡ ਹੋਈ? ਮਾਲ ਡੰਗਾ ਚਾਰ ਤੇ ਅਸੀਂ ਤੁਰ ਕੇ ਆਏ ਅੱਛਾ ਪੜ੍ਹਦੇ ਪੁੜ੍ਹਦੇ ਕੋਈ ਨਹੀਂ ਹੋ? ਨਹੀਂ ਜੀ ਪੜ੍ਹਦੇ ਕਿੱਥੇ ਉਹ ਕਿਉਂ? ਨਹੀਂ ਸਕੂਲ ਜਾਂ ਨਹੀਂ? ਸਕੂਲ ਪਰ ਦੂਰ ਸੀਗਾ ਸਭ ਤੋਂ ਵੱਡਾ ਜਾਂ ਪੜ੍ਹਦਾ ਸੀ ਮੈਂ ਅੱਛਾ 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 ਤੇ ਸਕੂਲੇ ਗਏ ਹੀ ਨਹੀਂ? ਨਹੀਂ ਅੱਛਾ 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 ਇਹ ਦੱਸਿਓ ਵੀ ਹੁਣ ਆਪਾਂ ਜਿੱਥੇ ਬੈਠੇ ਆ ਇਸ ਪਿੰਡ ਦਾ ਕੀ ਨਾਂ? ਇਸ ਨਾ ਛੇਚਕ ਫਰਾਲਾ। ਛੇ ਚੱਕ ਫਰਾਲਾ। ਹਾਂ ਠੀਕ ਹੈ ਤੇ ਪਿੱਛੇ ਆਪਣਾ ਕਿਹੜਾ ਸੀ ਪਿੰਡ? ਤਲਵੰਡੀ। ਤਲਵੰਡੀ। ਕਿਹੜੀ ਤਲਵੰਡੀ? ਤਲਵੰਡੀਆਂ ਵੀ ਕਿੰਨੀਆਂ ਪਿੰਡ ਸਨ ਨਾ ਤਲਵੰਡੀਆਂ ਤੋਂ? ਪਤਾ ਤਲਵੰਡੀ ਕਹਿੰਦੇ ਸੀਗੇ ਹੁਣ ਇਹ ਸਾਨੂੰ ਤਲਵੰਡੀਆਂ ਬਥੇਰੀਆਂ ਸੀਗੀਆਂ। ਹਾਂ ਤੇ ਜ਼ਿਲ੍ਹਾ ਕਿਹੜਾ ਸੀ? ਜ਼ਿਲ੍ਹਾ ਜਲੰਧਰ। ਤਹਿਸੀਲ? ਤਹਿਸੀਲ ਸੀਗੀ ਨਵਾਂ ਸ਼ਹਿਰ। ਨਵਾਂ ਸ਼ਹਿਰ। ਅੱਛਾ ਇਹ ਦੱਸੋ ਵੀ ਆਪਣਾ ਤਲਵੰਡੀ ਪਿੰਡ ਜਿਹੜਾ ਉਹਦੇ ਆਂਢ ਗੁਆਂਢ ਵਾਲੇ ਪਿੰਡਾਂ ਦਾ ਪਤਾ ਕਿਹੜੇ ਕਿਹੜੇ ਲਾਗੇ? ਇੱਕ ਤਾਂ ਰਾਮਚੱਕ ਸੀਗਾ। ਰਾਮਚੱਕ। ਹਾਂ ਹੂੰ ਕੱਟਾਂ ਸੀ ਹੂੰ ਤੇ ਇੱਕ ਬਰਾਮ। ਬਰਾਮ। ਹਾਂ ਬਰਾਮ ਬਹਿਰਾਮ ਜਿਹੜਾ ਉਹ ਜਿਹਨੂੰ ਆਉਂਦੇ ਬਰਾਮ ਲਾਗੇ ਸੀ ਬਿਲਕੁਲ। ਲਾਗੇ ਸੀ ਜੀ ਉਹ ਸਭ ਤੋਂ ਕੋਈ 3 ਮਰਬੇ 4 ਮਰਬੇ ਸੀ। ਅੱਛਾ ਹੋਰ? ਹੋਰ ਆਪਣਾ ਪਿੰਡ ਜਿਹੜਾ ਤਲਵੰਡੀ ਹਾਂ ਇਹਦੇ 'ਚ ਤੁਹਾਡੇ ਗੁੱਜਰਾਂ ਦੇ ਘਰ ਕਿੰਨੇ ਸੀ? ਸਾਡੇ 4 ਘਰ ਸੀਗੇ ਉੱਥੇ। 4 ਘਰ ਤੇ ਬਾਕੀ ਬਾਕੀ ਸਿੱਖ ਸੀਗੇ ਸਾਰੇ? ਸਾਰੇ। ਤੇ ਕਿੱਡਾ ਕੁ ਪਿੰਡ ਹੋਣਾ ਟੋਟਲ ਕਿੰਨੇ ਘਰ ਛੋਟਾ ਹੋਣੇ? ਜਿਹਾ ਹੀ ਸੀਗਾ। ਕਿੰਨੇ ਕੁ ਹੋਣੇ ਘਰ? ਘਰ ਕੋਈ ਹੋਣਗੇ 15-20। ਅੱਛਾ ਹਾਂ ਜਿਹੜੇ ਤੁਸੀਂ 4 ਘਰ ਸੋ ਉਹਨਾਂ ਦੇ ਕੀ ਨਾਂ ਸੀ? ਉਹਨਾਂ ਜੀ ਸਾਡਾ ਚਾਚੇ ਸੀਗੇ। ਹੂੰ ਇੱਕ ਨਾ ਪ੍ਰੋਜੂ ਸੀਗਾ ਹੂੰ ਤੇ ਭੰਬੂ ਸੀਗਾ ਹੂੰ ਵੀਰੂ ਸੀਗਾ। ਹੂੰ ਅੱਛਾ ਤੇ ਦੂਸਰਾ ਜਿਹੜੇ ਪਿੰਡ ਦਾ ਨੰਬਰਦਾਰ ਕੌਣ ਸੀ? ਨੰਬਰਦਾਰ ਸੀਗਾ ਉਹਦਾ ਨਾਂ ਗੇਲੋ ਸੀਗਾ। ਗੇਲੋ? ਹੂੰ ਗੇਲੋ। ਹਾਂ ਉਹ ਉਹਨਾਂ ਦਾ ਸੀ? ਗੇਲੋ ਉਹਨਾਂ ਦਾ ਭਤੀਜਾ ਚੈਂਚਰ ਸਿੰਘ ਸੀ ਉਹਨਾਂ ਦਾ। ਅੱਛਾ 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 ਗੇਲੋ ਭਤੀਜਾ ਸੀ ਉਹਦਾ ਚੰਚਲ ਸਿੰਘ ਉਹਦਾ ਸੀ। ਹਾਂ ਠੀਕ ਹੈ ਉਹ ਸੀ ਨੰਬਰਦਾਰ। ਹਾਂ ਪਿੰਡ ਦੇ ਵਿੱਚ ਜਦੋਂ ਘਰ ਤੇ ਸੀ 15-20 ਸਾਰੇ ਥੋੜੇ ਸੀ ਘਰ। ਹਾਂ ਇੰਨੇ ਤੁਹਾਡੀ ਪੈਲੀ ਫਿਰ ਆਪਣੀ ਵੀ ਹੋਣੀ ਹੈ ਵਿਰਾਸਤੀ? ਨਹੀਂ ਪੈਲੀ ਕੋਈ ਨਹੀਂ ਸੀ? ਹਿੱਸੇ ਤੇ ਪਾਉਂਦੇ ਸੀ। ਹਿੱਸੇ ਤੇ ਉਹਨਾਂ ਦੀ? ਹਾਂ ਨਹੀਂ ਉਹ ਇੱਧਰ ਸਿੱਖ ਆਏ ਸੀਗੇ ਕਿੱਧਰ? ਇੱਧਰ ਅੱਛਾ 12 'ਚ ਆਏ ਸੀ? ਪਾਕਿਸਤਾਨ। ਹਾਂ 12 'ਚ ਆਏ ਸੀ ਉਦੋਂ ਤਾਂ ਪਾਕਿਸਤਾਨ ਨਹੀਂ ਸੀ। ਹਾਂ ਅੱਛਾ ਇਹ ਦੱਸੋ ਵੀ ਆਪਣਾ ਪਿੰਡ ਦੇ ਵਿੱਚ ਉਦੋਂ ਫਿਰ ਕੋਈ ਮਸਜਿਦ ਹੈ ਸੀ? ਤੁਹਾਡੇ 4 ਘਰ ਸੀ ਉਦੋਂ? ਨਹੀਂ ਕੋਈ ਨਹੀਂ। ਕਿੱਥੇ ਨਮਾਜ਼ ਨੂੰ ਪੜ੍ਹਦੇ? ਨਮਾਜ਼ ਘਰੇ। ਘਰੇ ਹੀ? ਹਾਂ ਤੇ ਉਹਨਾਂ ਦਾ ਗੁਰਦੁਆਰਾ ਹੁਣ ਤੇ ਹੋਣਾ ਫਿਰ? ਉਹਨਾਂ ਦਾ ਤਾਂ ਹੈਗਾ ਹੈ। ਉਹਨਾਂ ਦਾ ਹੈਗਾ ਸੀ। ਤੇ ਈਦ ਉਦ ਦੀ ਨਮਾਜ਼ ਕਿੱਥੇ ਪੜ੍ਹਨ ਜਾਂਦੇ? ਕਿਆ ਅਸੀਂ ਬਰਾਮ। ਬਰਾਮ। ਉਹ ਮੁਸਲਮਾਨਾਂ ਦਾ ਪਿੰਡ ਸੀ। ਅੱਛਾ ਅੱਛਾ ਤੇ ਬਰਾਮ ਮੁਸਲਮਾਨਾਂ ਦੀ ਸਾਰਾ ਹੀ? ਹਾਂ ਠੀਕ ਤੇ ਨਮਾਜ਼ ਮਤਲਬ ਵੀ ਜਾਂ ਜੁਮਾ ਪੜ੍ਹਨ ਜਾਣਾ ਹੁੰਦਾ ਜਾਂ ਈਦ ਹੀ? ਬਾਕੀ ਘਰੇ ਹੀ? ਹਾਂ ਬਾਕੀ ਘਰੇ। ਹੂੰ
ਅੱਛਾ ਇਵੇਂ ਆ ਵੀ ਉੱਥੋਂ ਦੇ ਜੇ ਹਾਲਾਤ ਮੈਂ ਤੁਹਾਨੂੰ ਆਪਾਂ ਪੁੱਛੀਏ ਵੀ ਕਿਵੇਂ ਦੇ ਸੀ ਹਾਲਾਤ ਲੋਕਾਂ ਦਾ, ਜਿਵੇਂ ਤੁਸੀਂ ਜਾਣਦੇ ਨਾ ਵੀ ਨਮਾਜ਼ ਪੜ੍ਹਨ ਉੱਧਰ ਜਾਂਦੇ ਸੋ ਜਾਂ ਘਰਾਂ 'ਚ ਪੜ੍ਹਦੇ, ਕੋਈ ਮਜ਼ਹਬੀ ਕੋਈ ਪਾਬੰਦੀ ਜਾਂ ਇਸ ਤਰ੍ਹਾਂ ਦਾ ਕੋਈ ਚੱਕਰ ਤੇ ਨਹੀਂ ਵੀ ਤੁਹਾਨੂੰ ਆਂਦੇ ਹੋਣ ਵੀ ਤੁਸੀਂ ਜੇ ਕੁਰਬਾਨੀ ਵੇਲੇ ਤੇ ਹੁਣ ਨਾ ਆਂਦੇ ਗਾਂ ਗੂ ਨਹੀਂ ਉਦੋਂ ਕਰਨ ਦੇ? ਕੋਈ ਨਹੀਂ, ਗਾਂ ਹੀ ਕੋਈ ਨਹੀਂ ਕਰਦੇ ਉੱਥੇ, ਆਰਾਮ ਕਰ ਲੈਂਦੇ, ਉਹ ਵੀ ਚੋਰੀ ਛੱਪੀ ਕਰਦੇ। ਸਿੱਖ ਹੀ ਸੀਗੇ ਆਲੇ ਦੁਆਲੇ ਸਾਰੇ। ਬਾਕੀ ਬੱਕਰੇ ਬੁਕਰੇ ਤੇ ਢਾਈ ਰੱਖਦੇ? ਬੱਕਰੇ ਬੁੱਕਰੇ ਖਾਲੀ। ਹਾਂ ਠੀਕ ਹੈ। ਹਾਂ ਅੱਛਾ ਜਦੋਂ ਇਹ ਹੋਈ ਆ ਵੰਡ, ਹਾਂਜੀ। ਇਹਦਾ ਪਤਾ ਸੀ ਵੀ ਹੁਣ ਆਪਾਂ ਇੱਥੋਂ ਚੱਲ ਜਾਣਾ ਉੱਠ ਕੇ? ਨਹੀਂ ਸਾਨੂੰ ਉਦੋਂ ਪਤਾ ਲੱਗਾ ਜਦੋਂ ਕੋਈ ਇੱਧਰ ਨੂੰ ਆਉਣਾ ਸੀਗਾ, ਤੇ ਪਹਿਲਾਂ ਕੋਈ ਪਤਾ ਨਹੀਂ। ਪਹਿਲਾਂ ਕੋਈ ਪਤਾ ਨਹੀਂ? ਅੱਛਾ ਤੁਹਾਡੇ ਹਾਣ ਦਾ ਕੋਈ ਮੁੰਡਾ ਵੀ ਹੈਗਾ ਸੀ ਉੱਥੇ ਹਿੰਦੂਆਂ ਦਾ ਜਾਂ ਸਰਦਾਰਾਂ ਦਾ ਜਿਹੜਾ ਕੋਈ ਜਾਣਦਾ ਹੋਵੇ ਤੁਹਾਨੂੰ? ਹੈਗੇ ਤਾਂ ਸੀਗੇ, ਹੁਣ ਸਾਨੂੰ ਉਹਨਾਂ ਦੇ ਨਾਮ ਨਹੀਂ ਯਾਦ। ਕੋਈ ਇੱਕ ਅੱਧਾ ਵੀ ਨਹੀਂ ਯਾਦ? ਅੱਛਾ ਗੇਲੋ ਦਾ ਯਾਦ ਹੈ ਬਸ? ਹਾਂ ਠੀਕ ਹੈ। ਤੇ ਉਸ ਤੋਂ ਬਾਅਦ ਜਦੋਂ ਆਏ ਇੱਧਰ ਨੂੰ, ਜਦੋਂ ਵੰਡ ਹੋਈ ਹੈ, ਕਿੰਨੇ ਤੁਹਾਨੂੰ ਦੱਸਿਆ ਵੀ ਹੁਣ ਸਾਨੂੰ ਉੱਠ ਕੇ ਉੱਧਰ ਜਾਣਾ ਪੈਣਾ? ਉੱਥੇ ਸਾਨੂੰ ਆ ਵੋਟਾਂ ਪਈਆਂ। ਵੋਟਾਂ ਪਈਆਂ। ਅੱਛਾ ਠੀਕ ਹੈ। ਹਾਂ ਇਹ ਪਤਾ ਲੱਗਾ ਵੀ ਹੁਣ ਉੱਧਰ ਜਾਣਾ, ਪਾਕਿਸਤਾਨ ਬਣ ਗਿਆ, ਠੀਕ ਹੈ, ਹਿੰਦੁਸਤਾਨ ਬਣ ਗਿਆ। ਤੇ ਕਿਵੇਂ ਆਏ ਫਿਰ, ਕਿੱਧਰ ਦੀ ਆਏ? ਅਸੀਂ ਜੀ ਉੱਥੋਂ ਆਏ ਫਗਵਾੜੇ ਨੂੰ। ਨਹੀਂ ਪਹਿਲਾਂ ਤੁਹਾਨੂੰ ਪਿੰਡੋਂ ਕਿਸੇ ਨੇ ਠਾਇਆ ਕਿ ਤੁਸੀਂ ਆਪੇ ਉੱਠ ਕੇ ਆ ਗਏ? ਪਿੰਡੋਂ ਸਾਨੂੰ, ਅਸੀਂ ਆਪ ਆਏ, ਆਪੇ ਸਾਨੂੰ ਸਿੱਖ ਆਪ ਛੱਡ ਕੇ ਗਏ। ਅੱਛਾ ਕੌਣ ਛੱਡ ਕੇ ਗਿਆ? ਸਿੱਖ, ਉਹ ਪਿੰਡ ਵਾਲੇ ਜਿਹੜੇ ਆ? ਪਿੰਡ ਵਾਲੇ। ਠੀਕ, ਆਂਦੇ ਨਾ ਵੀ ਉਹ ਮਾਰਨ ਵੱਢਣ ਡੈ ਪਏ ਇੱਕ ਦੂਜੇ ਨੂੰ? ਉਹ ਨਹੀਂ, ਸਾਡੇ ਬੁੜਾਂ ਦੀ ਡੀਲ ਕਰਦੇ ਸੀ, ਇੱਕ ਦੂਜੇ ਨਾਲ ਪਿਆਰ ਸੀ? ਪਿਆਰ ਸੀ। ਠੀਕ ਹੈ। ਵੱਢਦੇ ਬਸੇਰਾ ਸੀ। ਹਾਂ ਤੇ ਤੁਹਾਨੂੰ ਛੱਡ ਕੇ ਕਿੱਥੇ ਗਏ? ਉਹ ਛੱਡ ਕੇ ਬਰਾਮ ਸੀਗਾ ਕੰਪ ਲੱਗਾ, ਕੈਂਪ ਛੱਡ ਕੇ ਗਿਆ ਤੁਹਾਨੂੰ ਤੋੜ? ਹਾਂ ਤੇ ਗੱਡੀ ਦੀ ਲਾਈਨ ਸੀਗੀ, ਉਹ ਹੱਦ ਸੀਗੀ, ਉਹ ਤੋਂ ਅੰਦਰ ਸਿੱਖ ਨਹੀਂ ਜਾ ਸਕਦੇ ਤੇ ਬਾਹਰ ਮੁਸਲਮਾਨ ਨਹੀਂ ਆ ਸਕਦੇ ਕੰਪ ਦੇ। ਤੇ ਉਹ ਉੱਥੇ ਆ ਕੇ ਨਾ ਮਿਲਣ ਲੱਗੇ ਨੇ ਇੱਕ ਦੂਏ ਨੂੰ, ਤੇ ਉਹ ਸਰਾਂ ਬਣੀ ਸੀ ਉੱਤੇ ਪੇ ਰਾਤਾਂ ਰਹਿਣ ਰੋਣ ਨੂੰ ਕੋਈ ਮਸ਼ਾਵਰ ਹੋਵੇ ਤਾਂ। ਅੱਛਾ ਜੀ। ਉਹ ਨਾ ਮਿਲਣ ਮੁਲਣ ਲੱਗੇ ਨਾ ਸਿੱਖਾਂ ਨੂੰ, ਬੁੜੇ ਸਾਡੇ ਜਿਹੜੇ ਸਿਆਣੇ ਬੰਦੇ ਸੀ, ਤੇ ਉਹ ਹੈਗੀ ਮੁਸਲਮਾਨਾਂ ਦੀ ਮਿਲਟਰੀ ਸੀ ਉੱਥੇ। ਉਹ ਫੌਜੀ ਸੀਗੇ ਨਾ ਬੰਦੇ, ਉਹਨਾਂ ਸੀਗੇ ਹਰੀਪੂਤ, ਉਹਨਾਂ ਦੇ ਬੰਦੇ ਸੀਗੇ ਵਿੱਚ। ਉਹਨੇ ਫਿਰ ਜਦ ਮਿਲਣ ਲੱਗੇ ਉਹਨੇ ਕਿਹਾ ਵੱਢਦੇ ਇਹਨਾਂ ਨੂੰ ਮੁਸਲਮਾਨ ਨੂੰ, ਉਹਨੇ ਉੱਤੋਂ ਫਾਇਰਿੰਗ ਕਰ ਦਿੱਤੀ। ਅੱਛਾ। ਉਹ ਨਠੇ, ਉਹਨੇ ਆ ਕੇ ਗੱਡੀ ਲਿਆ ਤੇ ਉਹਨੇ ਕਿਹਾ ਸਾਰੇ ਲੰਮੇ ਪੈ ਜਾਓ, ਤੇ ਲੰਮੇ ਪੈ ਜਾਣ ਗੋਲੀ ਮਾਰ ਦਾਂਗੇ। ਸਾਰੇ ਲੰਮੇ ਪੈ ਗਏ, ਸਿੱਖ ਵੀ ਪੈ ਗਏ, ਸਾਡੇ ਬੰਦੇ ਵੀ ਪੈ ਗਏ। ਉਹਨੇ ਕਿਹਾ ਤੁਹਾਨੂੰ ਪੜ੍ਹਦੇ ਸੀ? ਉਹਨੇ ਕਿਹਾ ਨਹੀਂ, ਇਹ ਸਾਨੂੰ ਛੱਡਣ ਆਏ। ਉਹ ਕਹਿੰਦੇ ਫਿਰ ਤੁਸੀਂ ਜਾਓ ਤਾਂ ਅਸੀਂ ਲੈ ਜਾਵਾਂਗੇ। ਅੱਛਾ ਉਦੋਂ ਫਿਰ ਜਦੋਂ ਉਹਨਾਂ ਗੋਲੀ ਚਲਾਤੀ ਫਿਰ ਕੀ ਹੋਇਆ ਅੱਗੋਂ? ਉਹ ਲੈ ਗਿਆ ਸਾਨੂੰ। ਕਿੱਧਰ ਨੂੰ ਲੈ ਗਏ? ਕੰਪ ਦੇ ਵਿੱਚ ਨੂੰ ਲੈ ਗਿਆ ਸਾਨੂੰ, ਤਾਂ ਸਿੱਖਾਂ ਨੂੰ ਕਹਿੰਦੇ ਤੁਸੀਂ ਜਾਓ, ਅਸੀਂ ਉਹਨਾਂ ਨੂੰ ਲੈ ਜਾਣਾ। ਠੀਕ। ਸਾਨੂੰ ਆਪ ਛੱਡ ਕੇ ਗਏ। ਅੱਛਾ ਫਿਰ ਕੈਂਪ 'ਚ ਕਿੰਨੇ ਦਿਨ ਰਹੇ? ਕੰਪ ਬਹੁਤ ਚਿਰ ਰਿਹਾ, 3 ਮਹੀਨੇ ਰਿਹਾ। 3 ਮਹੀਨੇ ਉੱਥੇ ਹੀ ਰਹੇ? ਉੱਥੇ ਤੇ ਰੋਟੀ ਪਾਣੀ ਦਾ ਕਿਵੇਂ? ਰੋਟੀ ਪਾਣੀ ਬਸ ਏਦਾਂ ਹੀ ਸੀਗਾ, ਕਿਸੇ ਨੂੰ ਕੁਛ ਬਣਾ ਕੇ ਲਿਆ ਸੀ ਸਾਡੀ, ਜਾਨੀ ਸਾਨੂੰ ਤਾਂ ਸਿੱਖ ਪਿੰਡ ਦੇ ਘਲਾ ਦਿੰਦੇ, ਮਗਰੋਂ ਵੀ ਘਲਾਉਂਦੇ ਰਹੇ? ਘਲਾਉਂਦੇ ਰਹੇ। ਉਹਨੇ ਨਾ ਉੱਥੇ ਉਹਨੇ ਕਹਿਣਾ ਵੀ ਥੱਲੇ ਤੇ ਆ ਜਾਵੋ, ਤੇ ਉੱਥੋਂ ਜਾ ਕੇ ਉਹਨੇ ਸਾਨੂੰ ਆਟਾ ਦਾਣਾ ਦੇ ਦੇਣਾ। ਉਹ ਕੋ ਨਾਂ ਯਾਦ ਜਿਹੜਾ ਦੇ ਕੇ ਜਾਂਦਾ ਸੀ? ਉਹ ਚੈਂਚਲ ਉੱਥੋਂ ਹੋਣੀ ਦੇ ਕੇ ਜਾਂਦੇ। ਚੈਂਚਲ ਸੇ ਹੋਣੀ। ਠੀਕ, ਉਹ ਦੇ ਕੇ ਜਾਂਦੇ? ਉਹ ਦੇ ਕੇ ਜਾਂਦੇ। ਤੇ ਬਾਕੀ ਹੋਰ ਬਹੁਤ ਦੁਨੀਆ ਭੁੱਖੀ ਮੰਨ ਰਹੀ ਸੀ, ਤੇ ਵਿੱਚ ਫੇ ਲਾਪਾ ਲਿਆ ਕੇ ਦਾਣੇ ਦੇਣਾ, ਆਟਾ, ਤੇ ਕਈ ਮਿੱਟੀ ਕੋਲ ਨਹੀਂ ਜਾਣ ਦੇਣਾ, ਮਿੱਟੀ ਪਾ ਕੇ ਉੱਥੇ ਨਾ ਰੱਖ ਦੇਣੀ, ਕਹਿਣਾ ਵੀ ਚੱਕ ਲਓ ਪੈਸੇ ਲੈ ਜਾਣੇ। ਉਹਨੀ ਚੱਕਣੀ ਤਾਂ ਮਿੱਟੀ ਹੋਣੀ ਆ, ਉਹਨੀ ਚੱਲ ਜਾਣਾ। ਉਹਨਾਂ ਨੂੰ ਫੇਰ ਕੀ ਕਰ ਸਕਦੇ। ਅੱਛਾ ਫਿਰ 3 ਮਹੀਨਿਆਂ ਬਾਅਦ ਤੁਰੇ ਉਧਰ ਇਧਰੋਂ? ਤੁਰਦੇ ਤਾਂ ਨਹੀਂ ਸੀ, ਮਿਲਟਰੀ ਸਿੱਖਾਂ ਦੀ ਆਉਂਦੀ, ਉਹ ਨਹੀਂ ਕਹੇ ਜਦ ਤੱਕ ਮੁਸਲਮਾਨਾਂ ਦੀ ਮਿਲਟਰੀ ਨਾ ਹੋਵੇ ਤੁਸੀਂ ਜਾਇਓ ਨਾ। ਉਹ ਗੱਡੀ 'ਚ ਵੀ ਬਿਠਾ ਕੇ ਗੱਡੀ ਬਾਟੇ ਡੱਕ ਕੇ ਵੱਢ ਦਿੰਦੇ ਸਾਰੇ, ਤੇ ਉਦਾਂ ਬਹੁਤ ਮਾਰਦੇ ਸੀ। ਫਿਰ ਕਿੱਧਰ ਦੀ ਆਏ, ਕਿਵੇਂ ਆਏ? ਅਸੀਂ ਉੱਥੋਂ ਆਏ ਜੀ ਫਗਵਾੜੇ ਨੂੰ। ਅੱਛਾ ਫਗਵਾੜੇ। ਫਗਵਾੜਿਓਂ ਕਿਸ ਨੂੰ ਗਾਂ? ਫਿਰ ਗਾਂ ਜਲੰਧਰ ਨੂੰ ਆਏ। ਜਲੰਧਰੋਂ ਫਿਰ ਅੰਮ੍ਰਿਤਸਰ ਨੂੰ ਆਏ। ਠੀਕ ਹੈ। ਤੇ ਅੰਮ੍ਰਿਤਸਰੋਂ ਫਿਰ ਨਾ ਉੱਥੇ ਬਹੁਤ ਦੁਨੀਆ ਵੱਢਣ ਆਈ। ਉਹ ਫਿਰ ਨਾਲ ਮੁਸਲਮਾਨਾਂ ਦੀ ਮਿਲਟਰੀ ਸੀ, ਉਹਨੇ ਫਿਰ ਲਾਗੇ ਨਹੀਂ ਆਉਣ ਦਿੱਤੇ। ਠੀਕ ਹੈ। ਰਾਤ ਮੰਡੀ 'ਚ ਰਹੇ ਸੀ ਉੱਥੇ,
ਤੇ ਫਿਰ ਸਵੇਰ ਨੂੰ ਟਰੱਕ ਲਾ ਜਿਹੜੇ ਗੱਡਾਂ ਇਹਨੂੰ ਤੇ ਤੁਰ ਕੇ ਹੀ ਜਾਣਾ ਸੀ। ਫਿਰ ਤੁਸੀਂ ਤੁਰ ਕੇ ਆਏ ਅੱਗੋਂ? ਅਸੀਂ ਨਹੀਂ, ਅੱਗੋਂ ਸਾਨੂੰ ਟਰੱਕ ਚ ਲਾਹੌਰ ਲੈ ਆਏ। ਅੱਛਾ, ਲਾਹੌਰ। ਹਾਂ, ਫਿਰ ਲਾਹੌਰੋਂ ਇੱਥੇ ਆ ਗਏ? ਲਾਹੌਰੋਂ ਤਾਂ ਛਾਉਣੀ ਚ ਰਹੇ 2 ਦਿਨ, ਫਿਰ ਮੁੜ ਕੇ ਅਸੀਂ ਇੱਥੇ ਆ ਗਏ। ਇੱਥੇ ਭਰਾਈ ਸੀਗੇ ਉੱਥੇ ਦਾ ਇੱਕ ਸਾਡਾ ਬੰਦਾ ਸੀ ਫਰਾਲੇ ਦਾ ਆਇਆ, ਉਹ ਇੱਧਰ ਆ ਮੱਝਾਂ ਲੈਣ ਵਾਲਾ ਸੀ, ਗੁੱਜਰੇ ਸੀ। ਉਹ ਸਾਨੂੰ ਉੱਥੇ ਲੱਭਦਾ ਫਿਰਦਾ ਸੀ, ਉਹ ਸਾਨੂੰ ਉੱਥੇ ਟੱਕਰ ਗਿਆ। ਉਹ ਇੱਥੇ ਨੂੰ ਲਿਆਇਆ, ਅਸੀਂ ਇੱਥੇ ਕਿੱਥੇ ਆਉਣਾ ਸੀ। ਅੱਛਾ, ਫਿਰ ਇੱਥੇ ਆ ਗਏ? ਹਾਂ, ਉਹਦੇ ਜ਼ਰੀਏ ਉਹਦੇ ਜ਼ਰੀਏ ਫਿਰ ਇੱਥੇ ਆ ਗਏ। ਹਾਂ। ਠੀਕ। ਤੇ ਕਦੀ ਪਛਾਣ ਨੂੰ ਨਹੀਂ ਰਜੂ ਕੀਤਾ? ਪਛਾਣ ਪਿੰਡ ਨਹੀਂ ਚੇਤੇ ਆ ਕਦੀ? ਗੱਲ ਪਿਛਾਂ ਜਾ ਕੇ ਉੱਥੇ ਕਰਨਾ ਕੀ ਹੈ। ਹਾਂ। ਨਹੀਂ, ਉਹ ਜਿੱਥੇ ਬੰਦਾ 12-14 ਸਾਲ ਰਿਹਾ ਹੋਵੇ ਫਿਰ ਯਾਦ ਤੇ ਆਉਂਦਾ ਹੀ ਹੈ ਨਾ। ਨਹੀਂ, ਯਾਦ ਤਾਂ ਆਉਂਦਾ ਜੀ। ਪਿੱਛੇ ਅਸੀਂ ਨਿਆਣੇ ਸੀਗੇ, ਜਦੋਂ ਨਿਆਣੇ ਹੀ ਸੀ ਅਸੀਂ। ਹਾਂਜੀ, 12-13 ਸਾਲ ਨਿਆਣੇ ਹੁੰਦੇ ਤੇ ਅਸੀਂ ਉੱਥੇ ਸਾਨੂੰ ਉਹਨੀ ਹੁਣ ਕਿਹੜਾ ਜਾਣਨਾ ਸੀ ਮੁੜ ਕੇ, ਨਾ ਤੱਕ ਬੜਿਆਂ ਨੂੰ ਜਾਣਨਾ ਨਾ ਛੋਟਿਆਂ ਨੂੰ ਜਾਣਨਾ। ਫਿਰ ਕਿਵੇਂ ਇੱਧਰ ਆ ਕੇ ਕਿਵੇਂ ਸ਼ੁਰੂ ਕੀਤਾ ਸੈਟਅਪ? ਇੱਧਰ ਆ ਕੇ ਤਾਂ ਜੀ ਏਦਾਂ ਹੀ ਬਸ ਕਣਕ ਇੱਥੇ ਮਿਲਿਆ ਕਰੇ 100 ਰੁਪਏ ਮਣ, ਤੇ ਉਹ ਇੱਦਾਂ ਲਿਆ ਕੇ ਪਠਾਣ ਵਾਲਾ ਸੀਗਾ, ਉੱਥੋਂ ਲੈ ਆਉਣੀ ਤੇ ਉਹ ਲਿਆ ਕੇ ਖਾਣੀ ਖੁਣੀ, ਇੱਥੇ ਖਾਂਦੇ ਰਹਿਣਾ। ਕਿਸੇ ਨੂੰ ਕੁਛ ਖਾਣਾ, ਕਈ ਨੇ ਕਿਸੇ ਨੂੰ ਗੁੜ ਖਾਣਾ, ਏਦਾਂ ਭੁੱਖੇ ਮਰਦੇ। ਅੱਛਾ, ਇਹਦੇ ਵਿੱਚ ਇੱਕ ਗੱਲ ਦੱਸੋ ਵੀ ਜਦੋਂ ਹੋਏ ਹਾਲਾਤ ਖਰਾਬ, ਪਹਿਲਾਂ ਤੁਸੀਂ ਦੱਸਦੇ ਹੋ ਵੀ ਬੜੇ ਵਧੀਆ ਸੀ ਰਹਿੰਦੇ ਲੋਕ, ਹਾਂ, ਵੀ ਕੋਈ ਪਾਬੰਦੀ ਵੀ ਨਹੀਂ ਸੀ, ਤੇ ਫਿਰ ਇਹ ਹਾਲਾਤ ਖਰਾਬ ਹੋਣ ਦੀ ਵਜ੍ਹਾ ਕਿਉਂ? ਇੱਕ ਦੂਜੇ ਨੂੰ ਮਾਰਨ ਵੱਢਣ ਕਿਉਂ ਲੱਗ ਪਏ? ਕੀ ਵਜ੍ਹਾ ਸੀ? ਗੱਲ ਇਹ ਪੇ ਏਦਾਂ ਕਈਆਂ ਦੀਆਂ ਦੁਸ਼ਮਣੀਆਂ ਵੀ ਹੁੰਦੀਆਂ ਹੈਗੀਆਂ। ਹਾਂ, ਤੇ ਉਹ ਬਸ ਏਦਾਂ ਵੱਢਣ ਲੱਗ ਪਏ। ਉਹ ਨਹੀਂ ਮੁਸਲਮਾਨਾਂ ਨੂੰ ਕਹਿਣਾ ਵੱਢ ਦੋ ਇਹਨਾਂ ਨੂੰ। ਜਿਹੜੇ ਪਿਆਰ ਵਾਲੇ ਸੀਗੇ ਉਹਦੀ ਨਹੀਂ ਬਚਾ ਵੀ ਦੇਣੇ। ਹਾਂ, ਚੰਗੇ ਲੋਕ ਵੀ ਹੈਗੇ। ਜਿਹੜਾ ਹੁਣ ਤੈਨੂੰ ਦੱਸਦੇ ਚਾਚੇ ਸੂ, ਉਸ 2 ਕੁੜੀਆਂ ਫੜ ਕੇ ਲਿਆਇਆ ਮੁਸਲਮਾਨਾਂ ਨੇ। ਇੱਕ ਕੁੜੀ ਰੋਵੇ ਬੜੀ, ਉਹ ਮੁੰਡਾ ਨੇ ਰਾਜਾ ਮਾਰ ਕੇ ਵੱਢ ਦਿੱਤਾ। ਅੱਛਾ, ਉਹਦਾ ਕੁੜੀ ਦਾ? ਆ ਓਏ ਹੋਏ। ਤੇ ਉਹ ਨਿਕਾਹ ਸਿੱਖ ਕਹਿੰਦੇ ਸੀ ਵੀ ਅਸੀਂ ਕਰਨੀ ਆ, ਅਸੀਂ ਨਿਕਾਹ ਲੈਣਾ ਇਹਨੂੰ। ਤੇ ਉਹ ਫਿਰ ਉਹਨਾਂ ਕੋਲ ਲਿਆਇਆ ਖੋਹ ਕੇ। ਅੱਛਾ, ਉਹ ਚੈਂਚਲ ਸੀ, ਉਹਨਾਂ ਕੋ ਖੋਹ ਲਿਆ? ਆ ਠੀਕ ਹੈ। ਬੰਦਾ ਜੋਰ ਵਾਲਾ ਸੀ ਉਹ ਫਿਰ ਲਿਆ ਕੇ ਸਾਨੂੰ ਦੇ ਕੇ ਬੁੜਿਆਂ ਨੂੰ। ਉਹਨੇ ਕਿਹਾ ਕੰਮ ਪੁੱਛੇ ਲਿਆ। ਓਏ ਹੋਏ ਹੋਏ। ਤੇ ਮੁੰਡਾ ਕਿੱਦਾਂ ਸੀ? ਕੁੜੀ ਦਾ? ਕੁੜੀ ਦਾ ਸੀ। ਅੱਛਾ। ਤੇ ਉਹ ਰੋਣੋਂ ਨਾ ਚੁੱਪ ਕਰੇ। ਹਾਂ, ਉਹ ਕੁੜੀਆਂ ਨੂੰ ਲੈ ਕੇ ਪਏ ਅਸੀਂ ਇਹਨਾਂ ਨੂੰ ਘਰ ਨਿਕਾਹ ਲਵਾਂਗੇ ਇਹਨਾਂ ਨੂੰ। ਉਹ ਚੈਂਚਲ ਨੇ ਡੱਕ ਲੈਣ ਮੋੜ ਲਿਆਂਦੀਆਂ। ਮੁੰਡਾ ਮਾਰਤਾ? ਮੁੰਡਾ ਉਹਨਾਂ ਨੇ ਪਹਿਲੇ ਮਾਰ ਦਿੱਤਾ। ਉਹ ਕਿੱਥੋਂ ਦੇ ਸੀ ਜਿਹਨਾਂ ਮਾਰਿਆ? ਪਤਾ ਨਹੀਂ ਕਿੱਥੋਂ ਦੇ। ਇਹ ਨਹੀਂ ਪਤਾ? ਇਹ ਉਹਨਾਂ ਕੁੜੀਆਂ ਨੇ ਦੱਸਿਆ ਤੁਹਾਨੂੰ? ਹਾਂ, ਆਹੋ, ਕੁੜੀਆਂ ਨੇ ਦੱਸਿਆ। ਉਹ ਫਿਰ ਉੱਥੇ ਕੰਮ ਸਾਡੇ ਬੁੜਿਆਂ ਲਿਆ ਕੇ ਛੱਡ ਦਿੱਤੇ। ਫਿਰ ਲੱਭ ਗਏ ਉਹਨੂੰ ਆਪਣਾ, ਉਹਨਾਂ ਨੂੰ ਆਪਣੇ ਘਰ ਦੇ? ਆ ਲੱਭ ਗਏ। ਫਿਰ ਉਹ ਵੇਲਾ ਤਾਂ ਯਾਦ ਆਉਂਦਾ ਹੋਣਾ? ਭੁੱਲਦਾ ਹੀ ਨਹੀਂ। ਕਿਵੇਂ ਕਿਵੇਂ ਦੇ ਹਾਲਾਤ ਬਣੇ। ਤੇ ਜੇ ਹੋਣ ਵਾਲੇ ਸਾਡੀ ਅਗਲੀ ਨਸਲ ਹੈ, ਉਹਨਾਂ ਨੂੰ ਕੀ ਪਤਾ ਇਹ ਬਾਬੇ ਕਿਵੇਂ ਆਏ? ਨਾ ਜੀ, ਉਹਨਾਂ ਨੂੰ ਕੀ ਪਤਾ ਵੀ ਬਾਬਿਆਂ ਕੀ ਕੁਛ ਸੱਚ ਚੱਲਿਆ। ਲਾਸ਼ਾਂ ਖੂਹਾਂ ਦੇ ਵਿੱਚ ਪਈਆਂ, ਸੱਪ ਦੰਦੀਆਂ ਵੱਢਣ ਡਏ ਉਹਨਾਂ ਦੇ। ਲਓ ਜੀ, ਬਜ਼ੁਰਗਾਂ ਨਾਲ ਕਰਨ ਦੇ ਗੱਲਬਾਤ ਆਪਾਂ ਦੱਸੀ, ਇਹਨਾਂ ਨੇ ਆਪਣੀ ਸਟੋਰੀ, ਹਾਲਾਤ ਤੇ ਕੁਛ ਇਮੋਸ਼ਨਲ ਵੀ ਵਿੱਚ ਹੋ ਗਏ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ, ਇਸ ਤਰ੍ਹਾਂ ਦੀਆਂ ਸਟੋਰੀਜ਼ ਤੁਹਾਡੇ ਤੱਕ ਰੱਖਣ ਦਾ ਮਕਸਦ ਵੀ ਹੈ ਕਿ ਆਉਣ ਵਾਲੀ ਜਨਰੇਸ਼ਨ, ਨਵੀਂ ਪੀੜ੍ਹੀ ਨੂੰ ਪਤਾ ਲੱਗੇ ਕਿ ਇਹਨਾਂ ਬਜ਼ੁਰਗਾਂ ਨੇ, ਇਹਨਾਂ ਲੋਕਾਂ ਨੇ ਕਿੰਨੀਆਂ ਤਕਲੀਫਾਂ ਬਰਦਾਸ਼ਤ ਕੀਤੀਆਂ, ਕਿਵੇਂ ਇੱਥੋਂ ਤੱਕ ਪਹੁੰਚੇ, ਕਿਵੇਂ ਆਪਣੇ ਵਸਦੇ ਘਰ ਛੱਡੇ, ਕੀ ਤਕਲੀਫਾਂ ਬਰਦਾਸ਼ਤ ਕੀਤੀਆਂ, ਆਪਣੇ ਬੱਚੇ ਗਵਾ ਲਏ, ਫੈਮਲੀਆਂ ਜਿਹੜੀਆਂ ਇੱਕ ਦੂਜੇ ਤੋਂ ਜੁਦਾ ਹੋ ਗਈਆਂ, ਫਿਰ ਆਪਣੇ ਇੱਕ ਘਰ ਛੱਡ ਕੇ ਜੇ ਜਾਣਾ ਬੜਾ ਔਖਾ ਹੁੰਦਾ, ਨਵੇਂ ਥਾਂ 'ਤੇ ਜਾ ਰਹਿਣਾ, ਫਿਰ ਸਰਵਾਈਵ ਕਰਨਾ ਬੜਾ ਡਿਫੀਕਲਟ ਜਿਹਾ ਪੀਰੀਅਡ ਸੀ ਉਹ। ਸੋ ਇਹ ਕਹਾਣੀਆਂ ਅਗਲੀ ਜਨਰੇਸ਼ਨ ਤੱਕ ਰੱਖਣ ਦਾ ਮਕਸਦ ਇਹ ਹੈ ਵੀ ਪਾਕਿਸਤਾਨ ਮੁਲਕ ਦੀ ਆਜ਼ਾਦੀ ਐਵੇਂ ਨਹੀਂ ਲੱਭ ਗਈ, ਇਹਨਾਂ ਬਜ਼ੁਰਗਾਂ ਲੋਕਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ। ਸੋ ਇਹਨਾਂ ਕਹਾਣੀ ਸਟੋਰੀਜ਼ ਦਾ ਮਕਸਦ ਵੀ ਇਹ ਕਿ ਪਹਿਲੋਂ ਜਿਸ ਤਰ੍ਹਾਂ ਇੱਕ ਦੂਜੇ ਦੀ ਨੇੜਤਾ ਸੀ, ਪਹਿਲੋਂ ਪਿਆਰ ਸੀ, ਉਹ ਸਾਂਝਾ ਸਨ। ਫਿਰ ਕੀ ਹੋ ਗਿਆ, ਕਿਹੜੇ ਅਨਾਸਰ ਸਨ ਜਿਨ੍ਹਾਂ ਨੇ ਆ ਕੇ ਦੂਰੀਆਂ ਪਾਈਆਂ, ਨਫ਼ਰਤਾਂ ਪਾਤੀਆਂ ਕਿ ਹੁਣ 71 ਵਰ੍ਹੇ ਹੋ ਗਏ, ਆਪਾਂ ਨਫ਼ਰਤਾਂ ਹੀ ਚੱਲਣ ਨੇ। ਇਹਨਾਂ ਕਹਾਣੀਆਂ ਦੇ ਜ਼ਰੀਏ ਆਪਾਂ ਇਹ ਵੀ ਮੈਸੇਜ ਸਾਰਿਆਂ ਤੱਕ ਪਹੁੰਚਾਈਦਾ, ਜਿਵੇਂ ਪਹਿਲੇ ਸੁਣਦੇ ਸਾਂ ਉੱਧਰ ਲਿਆਂਦੇ ਸੀ ਸਾਨੂੰ ਉਹਨਾਂ ਨੇ ਮਾਰਿਆ, ਇੱਧਰ ਲਿਆਂਦੇ ਸੀ ਸਾਨੂੰ ਉਹਨਾਂ ਨੇ ਮਾਰਿਆ। ਹਾਲਾਂਕਿ ਅਸੀਂ ਗੱਲ ਕਰਦੇ ਹੁੰਦੇ ਵੀ ਕੁਛ ਲੋਕ ਸਨ ਮਾੜੇ, ਜਿਵੇਂ ਇਹਨਾਂ ਬਜ਼ੁਰਗਾਂ ਦੱਸਿਆ ਵੀ ਉਹ ਚੰਚਲ ਸਿੰਘ ਹੋਣੀ ਸੀ, ਉਹਨਾਂ ਨੇ ਉਹ ਕੁੜੀਆਂ ਵੀ ਬਚਾਈਆਂ, ਸਾਨੂੰ ਵੀ ਰਾਸ਼ਨ ਪਾਣੀ ਦਿੱਤਾ, ਕੈਂਪ ਤੱਕ ਛੱਡੇ। ਲੋਕ ਚੰਗੇ ਵੀ ਸਨ, ਵਿੱਚ ਮਾੜੇ ਵੀ ਸਨ। ਸੋ ਮਾੜੇ ਲੋਕਾਂ ਦੀ ਵਜ੍ਹਾ ਤੱਕ ਹੁਣ 71 ਵਰ੍ਹੇ ਹੋ ਗਿਆ ਆਪਾਂ ਨਫ਼ਰਤ ਜਿਹੜੀ ਉਹ ਭੋਗਣ ਡਏ। ਹੋਪਫੁਲੀ ਇਹਨਾਂ ਕਹਾਣੀਆਂ ਦੇ ਰਾਹੀਂ ਆਪਾਂ
ਜਿਹੜੀ ਇਹ ਨੇੜਤਾ ਵਧਾਵਾਂਗੇ। ਜਿਹੜਾ ਪਿਆਰ ਮੁਹੱਬਤ ਪਹਿਲਾਂ ਸੀ, ਬਾਰਡਰ ਵੱਜੇ ਰਹਿਣ, ਆਪੋ ਆਪਣੀ ਥਾਂ ਹੀ ਰਹਿਣ, ਲੇਕਿਨ ਅੱਛੇ ਗਵਾਂਢੀ ਜਿਹੜਾ ਵਾ ਉਹ ਬਣ ਕੇ ਦੋਵੇਂ ਮੁਲਕ ਵਸਣ। ਸੋ ਇਸ ਤਰ੍ਹਾਂ ਦੀ ਕਹਾਣੀ, ਸਟੋਰੀਜ਼ ਤੁਹਾਡੇ ਤੱਕ ਰੱਖਦੇ ਰਹਾਂਗੇ। ਮਿਲਦੇ ਹਾਂ ਅਗਲੇ ਪ੍ਰੋਗਰਾਮ 'ਤੇ। ਰੱਬ ਰੱਖਾ।